एसआई साहब के फार्म पे आए हैं हम। एसआई साहब का जानवरों के साथ प्यार देखिए जी। और माशाल्लाह बड़ी कद्दोकामत वाले जानवर और कितने फ्रेंडली हैं। ताबेदार जानवर ने हैं जी। बिल्कुल इन्ना प्यार करो, बहुत शरीफ जानवर है। देखो तुम खिलौनी वो है जी हथ पे मारना कि आराम खिलोगे। जी ये नस्लों फर्क होंगे। जी भाई। साई साहब ये ब्रीड मतलब इत्थों दी है कि तुसा इंपोर्ट की? नहीं, इंपोर्टेड ब्रीड है जी, अमेरिकन ब्रीड है। अमेरिकन ब्रीड ये है। इनका नाम की है जी? ये ब्राह्मण है जी। ब्रह्म अमेरिकन ब्राह्मण कहते हैं जी। माशाल्लाह। ये वैड़ा जरा अजे को 1.5 साल इन्हें व्डया होना। और जी 1.5 साल अजय कद भी करेगा? कद भी करेगा जी, अजे को टाइम है जी। और नाजमा खुराक वेखो खा की रहे जे, कोई स्पैशल खुराक नहीं। सही बात। तो सेहत थोड़े सामने, यही इस ब्रीड की खूबी है जी। कोई जानवर नहीं जनाब करा कुछ कौड़ करने वाला कोई नहीं जानवर। ना जी। कोड़ इन्होंने बचाया ही कोई नहीं, बस सील या जानवर ने बनाए है। अपने ब्रीड पिछे हो पता जी, पंजाब जाके कोट है फड़िंदी भी नहीं। सही गल। हाँ जी, तो सील वेख लो कोई ना। अच्छा साई साहब अगर दुध की गल करिए, दुध नहीं आए ना थले। इन्होंने थले दुध नहीं है दुध बच्चे मतलब जानिया ने। ये गोश्त के असूल वास्ते। गोश्त और ਇਹਦਾ गोश्त ਜਿਹੜਾ बड़ा गोश्त ਦੇ ਵਿੱਚ ਵੀ ਕੁਆਲਿਟੀਆਂ ਹੁੰਦੀਆਂ ਨੇ, ਵਿਟਾਮਿਨਸ ਹੁੰਦੇ ਨੇ, ਤਾਕਤ ਹੁੰਦੀ, ਪਾਵਰ ਹੁੰਦੀ ਹੈ। जी जी ਠੀਕ ਹੈ ਨਾ ਜੀ। ਉਹ ਅਲਹਮਦੁਲਿਲਾ ਇਹਦਾ गोश्त ਜਿਹੜਾ ਰੈੱਡ ਮੀਟ ਹੈ ਜੀ, बहुत टेस्टी है। टेस्ट वाले भी बहुत अच्छा है। ठीक। कोई चर्बी चुर्बी आवे ना, थोड़ी बात है। जी ग्रोथ बड़ी अच्छी है। ਇਹਦੀ ग्रोथ ਜਿਹੜੀ ਹੈ पर डे 2 किलो ਬੰਦਾ ਵਧਾ ਸਕਦਾ ਜੀ। माशाल्लाह ਆਮ ਖੁਰਾਕ ਤੇ ਕੋਈ ਨਹੀਂ, ਤੁਸੀਂ ਭਲਵਾਨੀ ਖੁਰਾਕ ਵੀ ਨਾ ਦਿਓ। ਐਸੇ ਤੁਹਾਡੇ ਸਾਹਮਣੇ ਇਹਨਾਂ ਦੀ ਦੇਖੋ, माशाल्लाह। ਸਭ ਤੋਂ ਇਹਨਾਂ ਦੀ ਖੂਬੀ ਹੈ ਸ਼ਰਾਫਤ। जी ਠੀਕ ਹੈ ਨਾ ਜੀ। जी ਆ ਦੇਖੋ ਤੁਸੀਂ ਹੈ, ਦੇਖੋ ਪਿਆਰ ਇਹ ਜਿਹਾ ਹੱਥ ਮਾਰ ਕਿੱਡੀ ਐਡੀ ਲੰਮੀ ਹੁੰਦੀ ਵੀ ਨਾਲ। बिल्कुल। ਇਹ ਮੁਹੱਬਤ ਵਾਲਾ ਜਾਨਵਰ। अच्छा इस जानवर की उम्र तकरीबन कितनी होती है जी? ਕਿਹਦੀ? ए गाय ਇਹਦੀ ਕੋਈ 2 ਸਵਾ 2 ਸਾਲ ਇੰਨੀ ਹੈ। ਸਾਰਿਆਂ ਦੀ 2.5 ਤੋਂ ਥੱਲੇ ਥੱਲੇ ਨੇ, 2.5 ਤੋਂ 3 ਸਾਲ ਥੱਲੇ ਥੱਲੇ। सही। ਇੱਕ ਨਹੀਂ, ਸਾਰੇ ਜਾਨਵਰ ਇਸ ਤਰ੍ਹਾਂ ਨੇ ਹੈ ਜੀ। जी जी ਇਹ ਦੇਖ ਸਕਦੇ ਹੋ, ਸਾਰੇ ਮਾਸ਼ਾਅੱਲਾ ਸ਼ਰੀਫ ਜਾਨਵਰ ਨੇ। ਇਹ ਇੱਕ ਹੈ ਜਿਹਨੂੰ ਹੱਥ ਲਾ ਗਿਆ, ਦੇਖ ਲਓ जी जी ਕਦੇ ਨਹੀਂ ਵਧੀਆਂ ਜੀ, ਖੁੱਲੀਆਂ ਨੇ जी ਇੰਜ ਹੀ ਨੇ। ਇਹ ਤੁਹਾਡੇ ਟਰੰਪ ਦੀ ਮਾਂ ਜੀ, जी जी ਜਿਹੜਾ ਮੈਂ ਟਰੰਪ ਪਿੱਛੇ ਸੇਲ ਕੀਤਾ ਨਾ 17 ਲੱਖ 10,000 ਦਾ ਬੱਚਾ, जी जी ਉਹਦੀ ਮਾਂ ਜੀ। ਤਿੰਨ ਮਹੀਨੇ ਤੱਕ ਫਿਰ ਮਾਸ਼ਾਅੱਲਾ जी ਮਹੀਨੇ ਡੇਢ ਤੱਕ ਬੱਚਾ ਦੇਣਾ ਹੈ। अल्हम्दुलिल्लाह। निकलो हम बाहर जरा एक बारी। ਇਹ ਕਸਤੂਰੀ ਆ ਜੀ, ਬਹੁਤ ਅੱਛੀ ਵੈੜੀ ਆ। ਚਲੋ ਹੁਣ ਬਾਹਰ ਇੱਕ ਵਾਰੀ ਅੱਗੇ ਹੋ ਕੇ, ਅੱਗੇ ਹੋ ਜਾਓ।
माशाल्लाह। साई साहब ने ये इंपोर्ट किया है अमेरिका से ब्रीड, तो इसकी हाइट भी अच्छी है। और साई साहब इसकी खसूसियत बता रहे थे कि गोश्त के लिए इस ब्रीड को ना इस्तेमाल किया जाता है। तो एक दिन विच 2 किलो गोश्त बतांदी नॉर्मल खुराक ते साडी, मतलब जिस तरह असी पट्ठे करते हैं तो वही ब्रीड है उस नॉर्मल खुराक तो पलाना की ब्रीड है। जो कसा वेखो माशाल्लाह है। माशाल्लाह बड़ी फ्रेंडली। और को बनानी उधर बना लो कितने का बदे ਇਹ ਜਿਹੜੀ ਖਰੀ ਹੈ ਜੀ ਬੱਚੀ, ਇਹਦਾ ਨਾਂ ਲਾਡੋ ਰੱਖਿਆ ਹੈ ਸਾਈ ਸਾਹਿਬ, ਠੀਕ ਹੈ। ਤੇ ਮਾਸ਼ਾਅੱਲਾ ਬੜੀ ਫਰੈਂਡਲੀ। ਇਹ ਲਾਡੋ ਜੀ, ਇਹ ਕਿੰਨੀ ਇਹਦੀ ਉਮਰ ਹੈ ਜੀ? ਇਹਦੀ ਹੈ ਜੀ 3 ਮਹੀਨੇ 3 ਮਹੀਨੇ ਲਾਡੋ ਦੀ ਉਮਰ। ਤੇ ਉਹ ਪਰਲੀ ਜਿਹੜੀ ਉਹ ਕਿਹੜੀ ਬਰੀਡ ਹੈ? ਉਹ ਆਪਣੀ ਪਾਕਿਸਤਾਨੀ ਕ੍ਰਾਸ ਦੀ ਬਰੀਡ ਹੈ ਜੀ। ਉਹ ਪਾਕਿਸਤਾਨੀ ਕ੍ਰਾਸ ਬਰੀਡ ਜੀ ਸਾਈ ਵਾਲੇ। ਸਹੀ। ਇਹ ਅਮਰੀਕਨ ਬ੍ਰਹਮਾ। ਹਾਂਜੀ, ਇਹ ਫਰਕ ਦੇ ਇਹਨਾਂ ਦੋਵਾਂ 'ਚ ਵੇਖ ਲਿਓ। ਇਹ ਆ ਗਈ ਜੇ ਕੋਲ ਸਹੀ ਹੈ ਜੀ, ਉਹ ਲੱਥ ਗਈ ਜੇ ਪਰਾਂ। ਇਹਦੀ ਕਹਾਣ ਦੇਖੋ ਹੈ ਆਉਣੀ ਮਾਸ਼ਾਅੱਲਾ ਜੀ। ਇਹ ਦੇਖੋ ਝਾਲਰ ਦੇਖੋ ਜੀ। ਇਹਨਾਂ ਦੋਵਾਂ ਦੀ ਮਾਲੀਅਤ ਕਿਤਨੀ ਅਸੀਂ ਤਕਰੀਬਨ ਬਰਾਬਰ ਹੀ ਨੇ ਨਾ ਜੀ। ਮਾਲੀਅਤ ਦੇ ਹਿਸਾਬ ਨਾਲ ਅਗਰ ਗੱਲ ਕਰੀਏ ਨਹੀਂ ਜੀ, ਤੇ ਆ ਪਿਛਲੀ 20 ਤੋਂ 25 ਲੱਖ ਦੀ, ਉਹ ਦੂਜੀ ਜਿਹੜੀ ਉਹ 2 ਲੱਖ ਦੀ। ਸਹੀ ਸਹੀ। ਹਾਂਜੀ, ਬ੍ਰਾਹਮਣ ਮਹਿੰਗੀ ਸਹੀ। ਸਾਈ ਸਾਹਿਬ ਇਹ ਉਹਦੀ ਮਾਂ ਹੈ ਜੀ, ਬ੍ਰਾਹਮਣ ਪਿਓਰ ਆ ਵੀ ਜੀ। ਲਾਡੋ ਦੀ। ਸਹੀ ਸਹੀ। ਆਪਣੀ ਦੇਸੀ ਬਰੀਡ ਵੇਖੋ ਮਾਰੇ ਨਾ ਹੁੰਦੀ। ਉਹ ਦੂਜੀ ਦੀ ਮਾਂ ਹੋਵੇ ਜੀ ਦੇਸੀ। ਇਹ ਬ੍ਰਾਹਮਣ ਹੈ ਜੀ। ਇਹ ਬਰਾਮਾ ਇਹ ਮੇਰੀ ਘਰ ਦੀ ਬਰੀਡ, ਦੋਵੇਂ ਮਾਵਾਂ ਧੀਆਂ ਜੀ। ਸਹੀ ਸਾਹਿਬ ਇਹਦੀ ਵੀ ਨਾਰਮਲ ਤੋਂ ਹਾਈਟ ਥੋੜੀ ਜਿਹੀ ਜ਼ਿਆਦਾ ਆ। ਹਾਂਜੀ, ਇਹ ਬਸ ਜੀ ਬਰੀਡ ਬਣਾਈ ਹੈ, ਦੋਵੇਂ ਮਾਵਾਂ ਧੀਆਂ ਨੇ ਜੀ। ਜੀ ਉਹ ਵੀ ਇਹਨਾਂ ਦੀ ਭੈਣ ਹੀ ਹੈ ਜਿਹੜੀ ਆ ਜੀ। ਉਠਾਂ ਸ਼ੇਰਨੀ। ਅੱਛਾ, ਇਹ ਦੁੱਧ ਦੇ ਸੂਲ ਵਾਸਤੇ ਇਹ ਦੁੱਧ ਦਿੰਦੀਆਂ ਨੇ, ਲੇਕਿਨ ਇਹਨਾਂ ਕੋਲ ਬ੍ਰਾਹਮਣ ਦੇ ਬੱਚੇ ਰਹਿ ਰਹੇ ਆ ਕ੍ਰਾਸ 'ਚ ਨਾ। ਸਹੀ ਸਹੀ। ਹਾਈਟ ਵਾਲੇ ਬੱਚੇ ਆਉਣਗੇ ਬੜੇ ਬੜੇ। ਸਹੀ। ਸਾਈ ਸਾਹਿਬ ਇਹਨਾਂ ਕੋਲ ਵੀ ਬ੍ਰਾਹਮਣ ਦੇ ਬੱਚੇ ਲੈ ਰਹੇ ਨੇ, ਯਾਨੀ ਕਿ ਕ੍ਰਾਸ ਵਿੱਚ ਉਸੇ ਮਾਸ਼ਾ। ਮੱਝਾਂ ਸਾਡੇ ਗੁਜਰਾਤ ਨੇ ਜੀ, ਉਸ ਫਾਰਮ ਦੇ ਜ਼ਿਆਦਾ। ਜੀ ਇੱਥੇ ਮੱਝਾਂ ਸਾਰੇ ਥੋੜ੍ਹੀ ਨੇ ਕਰਦੇ, ਇੱਥੇ ਸਾਰਾ ਗਾਵਾਂ ਦਾ ਸਿਸਟਮ ਕਰਨ ਲੱਗੇ ਜੀ। ਉਹਦੀ ਬਣਾ ਲਓ, ਇਹਨਾਂ ਦੀ ਬਣਾ ਲਓ। ਸਾਈ ਸਾਹਿਬ ਇਹ ਜਿਹੜੀ ਬਰੀਡ ਹੈ ਬੇਸਿਕਲੀ ਅਮਰੀਕਨ ਬ੍ਰੈਮਰ, ਇਹ ਸਾਡੇ ਵੈਦਰ ਵਿੱਚ ਕੰਫਰਟੇਬਲ ਹੈ। ਹਾਂਜੀ, ਇਹ ਕੋਈ ਮਸਲਾ ਨਹੀਂ। ਇਹ ਸਾਡੇ ਬਹੁਤ ਇਹ ਇਲਾਕੇ ਉਹ ਤਾਂ ਬੜੇ ਅੱਛੀ, ਇਹ ਉੱਥੇ ਵੀ ਗਰਮ ਇਲਾਕੇ ਉੱਤੇ ਬਣਾਈ ਗਈ ਹੈ ਜੀ। ਸਹੀ ਸਹੀ। ਹਾਂਜੀ। ਅੱਛਾ ਸਾਈ ਸਾਹਿਬ,
ਫਾਰਮਿੰਗ ਦੇ ਲਿਹਾਜ਼ ਨਾਲ ਤੁਸਾਂ ਦੁੱਧ ਵਾਲੀਆਂ ਗਾਵਾਂ ਵੀ ਰੱਖੀਆਂ ਹੋਈਆਂ ਨੇ ਤੇ ਗੋਸ਼ਤ ਵਾਲੀਆਂ ਵੀ, ਤੇ ਕੀ ਖਿਆਲ ਹੈ ਮੁਨਾਫੇ ਦੇ ਲਿਹਾਜ਼ ਨਾਲ ਕਿਹੜਾ ਬੈਸਟ ਹੈ ਕੰਮ? ਮੁਨਾਫੇ ਦੇ ਲਿਹਾਜ਼ ਨਾਲ ਜੀ ਆਪਣਾ ਦੋਵੇਂ ਬੈਸਟ ਨੇ। ਜਾਨਵਰ ਵਿੱਚ ਕੋਈ ਨੁਕਸਾਨ ਨਹੀਂ ਹੈਗਾ, ਸਹੀ ਕੇਅਰ ਕਰੀਏ ਤੇ ਇਹ ਪ੍ਰੋਫਿਟ ਤੁਸੀਂ ਆਪ ਲੈਣਾ ਇਹਦੇ ਕੋਲੋਂ। ਸਹੀ ਇਹਦੀ ਖਿਦਮਤ ਕਰੋ, ਇਹ ਨੁਕਸਾਨ ਨਹੀਂ ਹੈ। ਸਹੀ। ਹਾਂਜੀ। ਔਰ ਮੱਝਾਂ ਤੇ ਗਾਵਾਂ ਦਾ ਅਗਰ ਕੰਪੈਰੀਜ਼ਨ ਕਰੀਏ, ਮੱਝ ਆਪਣੀ ਜਗ੍ਹਾ ਅੱਛੀ ਹੈ, ਗਾਂ ਆਪਣੀ ਜਗ੍ਹਾ ਅੱਛੀ ਹੈ, ਕਿਸੇ ਵੀ ਜਾਨਵਰ 'ਚ ਨੁਕਸਾਨ ਨਹੀਂ ਜੀ। ਸਹੀ ਚਾਹੇ ਬੱਕਰੀ ਹੈ, ਚਾਹੇ ਊਂਠ ਹੈ, ਚਾਹੇ ਮੱਝ ਹੈ, ਗਾਂ ਹੈ, ਜੋ ਵੀ ਹੈ। ਜੀ ਲਾਈਫ ਸਟਾਕ 'ਚ ਨੁਕਸਾਨ ਹੈ ਹੀ ਨਹੀਂ। ਜਿਹੜੀ ਚੀਜ਼ ਬੱਚਾ ਦਿੰਦੀ ਉਹਦੇ ਵਿੱਚ ਨੁਕਸਾਨ ਕਦਾ? ਇਹ ਦੋ ਕਿਸਮ ਦਾ ਨਫਾ ਹੈ, ਦੁੱਧ ਵੇਚੋ, ਦੁੱਧ ਦੇ ਵੀ ਨਫਾ ਹੈ, ਅੱਗੋਂ ਬੱਚਾ ਉਹ ਵੀ ਤੁਹਾਡੇ ਪ੍ਰੋਫਿਟ। ਸਹੀ। ਠੀਕ ਹੈ, ਇਹ ਨੁਕਸਾਨ ਹੈ ਹੀ ਨਹੀਂ। ਨੁਕਸਾਨ ਉਹ ਲੋਕ ਜਿਹੜੇ ਕਰਦੇ ਨੇ ਆਪਣੇ ਇਹਦਾ ਧਿਆਨ ਨਹੀਂ ਕਰਦੇ, ਇੰਜ ਬਸ ਇਹਨਾਂ ਨੂੰ ਇਹਨਾਂ ਜਿਹੜੀ ਜ਼ਰੂਰਤ ਹੈ ਉਹ ਪੂਰਾ ਨਹੀਂ ਕਰਦੇ, ਜਿਹਦੀ ਵਜ੍ਹਾ ਲਾਸ ਕਰਕੇ ਤੇ ਆਪਣਾ ਫਿਰ ਕਹਿੰਦੇ ਕਿ ਇਹਨਾਂ 'ਚ ਲਾਸ ਹੋ ਗਿਆ। ਇਹਨਾਂ ਨੂੰ ਨੁਕਸਾਨ ਤਾਂ ਹੈ ਨਹੀਂ। ਮੈਨੂੰ 20 ਸਾਲ ਹੋ ਗਏ ਫਾਰਮ ਬਣਿਆ ਹੈ ਜਿਹੜਾ ਜੀ ਗੁਜਰਾਤ ਸਾਡੇ ਕੋਲ ਮੱਝਾਂ ਦਾ ਫਾਰਮ ਹੈ, ਉਹਨੂੰ ਵੀ 22-23 ਸਾਲ ਹੋ ਗਏ ਬਣੇ ਆ। ਅਲਹਮਦੁਲਿਲਾ ਇੱਥੋਂ ਬੜਾ ਕੁਝ ਲੱਭਦਾ। ਲੇਕਿਨ ਪ੍ਰੋਪਰ ਇਹਨੂੰ ਬਿਜ਼ਨਸ ਲੈ ਕੇ ਚੱਲੋ ਨਾ, ਇਹਨੂੰ ਸ਼ੌਕ ਵੀ ਰੱਖੋ, ਬਿਜ਼ਨਸ ਵੀ ਰੱਖੋ। ਸਹੀ ਗੱਲ। ਜਿਹੜਾ ਖਾਲੀ ਤੁਸੀਂ ਆਖੋ ਨਾ ਕਿ ਬਸ ਨਹੀਂ ਬੰਨੀ ਜਾਂਦੇ, ਪਾਣੀ ਕੁਛ ਹੈ ਨਹੀਂ, ਜੀ ਇਸ ਤਰ੍ਹਾਂ ਨਹੀਂ ਕੰਮ ਚੱਲਦਾ ਜੀ। ਅੱਛਾ ਸਾਈ ਸਾਹਿਬ, ਇਹ ਜਿਹੜੀ ਹੈ ਬ੍ਰਾਹਮਣ ਬਰੀਡ, ਜੀ ਜੀ, ਇਹਦੀ ਅਗਰ ਕਿਸੇ ਨਾਰਮਲ ਫਾਰਮਿੰਗ ਕਰਨੀ ਹੋਵੇ ਤੇ ਉਹਨੂੰ ਤੁਸੀਂ ਕਿਸੇ ਹੋਰ ਤੇ ਉਹਨੂੰ ਤੁਸੀਂ ਕੀ ਸਲਾਹ ਦਿਓਗੇ? ਸੌਖੀ ਹੈ ਜੀ ਬ੍ਰਾਹਮਣ ਦੀ ਕੋਈ ਫਾਰਮਿੰਗ ਔਖੀ ਨਹੀਂ। ਜੀ ਮਹਿੰਗੀ ਜ਼ਰੂਰ ਆ, ਲੇਕਿਨ ਸ਼ੁਰੂ ਦੀ ਥੋੜ੍ਹੀ ਕਰਨੀ ਪੈਂਦੀ ਆ, ਬਾਅਦ 'ਚ ਕੋਈ ਮਸਲਾ ਨਹੀਂ। ਹੁਣ ਸਾਡੇ ਜਾਨਵਰਾਂ ਦੇ ਅਸੀਂ ਇਹਨਾਂ ਨੂੰ ਆਮ ਰੂਟੀਨ ਦੇ ਖੁਰਾਕ ਪਾਉਂਦੇ ਆ ਪਏ। ਹੁਣ ਵੀ ਇਹਨਾਂ ਅੱਗੇ ਤੂੜੀ ਅਤੇ ਜਵਾਰ ਜਿਹੜੀ ਹੁੰਦੀ ਹੈ, ਕੋਈ ਚੈਰੀ ਕਹਿੰਦੇ ਨੇ, ਕੀ ਕਹਿੰਦੇ ਨੇ ਜੀ ਠੀਕ ਹੈ ਨਾ, ਚਰੀ ਚੜੀ ਜੀ ਇਹ ਕੱਟ ਛੜਿਆ ਦੇ ਵਿੱਚ ਨਾ, ਕੋਈ ਅਤੇ ਚੜੀ ਅਸੀਂ ਜਵਾਰ ਕਹਿੰਦੇ ਹਾਂ ਇੱਥੇ, ਜੀ ਜੀ ਅਤੇ ਕੁਝ ਇਲਾਕੇ ਤੁਹਾਡੇ ਇਲਾਕੇ ਵਿੱਚ ਚਰੀ ਕਹਿੰਦੇ ਆ। ਚਰੀ ਚਰੀ ਅਤੇ ਉਹ ਇਸ ਪਾ ਰਹੇ ਆ। ਅੱਗੇ ਪਹਿਲਾਂ ਬਰਸੀਨ ਦਾ ਸੀ ਮੌਸਮ, ਜੀ ਸਰਦੀਆਂ 'ਚ ਉਹ ਪਾਉਂਦੇ ਰਿਹਾ ਤੂੜੀ ਦੇ ਵਿੱਚ। ਗੰਨਾ ਆ ਕੇ ਗੰਨਾ ਨਾਲ ਮਿਕਸ ਕਰਕੇ ਪਾ ਲਈਦਾ। ਕੋਈ ਵੀ ਖੁਰਾਕ, ਕੋਈ ਐਡੀ ਸਪੈਸ਼ਲ ਇਹਦੀ ਖੁਰਾਕ ਹੈ ਹੀ ਨਹੀਂ ਜੀ। ਇਹ ਬੜਾ ਸ਼ਰੀਫ ਜਾਨਵਰ ਆ ਔਰ ਗਰੋਥ ਬੜੀ ਅੱਛੀ ਕਰਦਾ। ਤੁਹਾਡੇ ਸਾਹਮਣੇ ਦੋ ਬੱਚੀਆਂ ਤੁਹਾਨੂੰ ਛੋਟੀਆਂ ਦਿਖਾਈ, ਇੱਕ 6 ਮਹੀਨੇ ਦੀ ਆ, ਜੀ ਇੱਕ 3 ਮਹੀਨੇ ਦੀ ਆ। ਲਾਡੋ ਗਰੋਥ ਦੇਖ ਲਈ ਤੁਸੀਂ ਜੀ, ਲਾਡੋ 3 ਮਹੀਨੇ ਦੇ ਨਾਲ 6 ਮਹੀਨੇ ਦੀ ਆ। ਅਤੇ ਦੁੱਧ ਵੀ ਇੱਕੋ ਜਿਹਾ ਛੱਡ ਮਾਵਾਂ ਚੋਂ, ਅਸੀਂ ਤਾਂ ਚੋਇਆ ਨਹੀਂ ਦੋਵਾਂ ਦਾ। ਜੀ ਹਾਲਾਂਕਿ ਸ਼ਾਇਦ ਦੁੱਧ ਜ਼ਿਆਦਾ ਹੋਵੇ ਜੀ ਜੀ ਜਿਹੜੀ ਕਰਾਫਟ ਦੀ ਆ। ਜੀ ਜੀ ਬ੍ਰਾਹਮਣ ਦਾ ਕੰਮ ਕਰਨਾ ਚਾਹੀਦਾ। ਕਰਾਫਟ ਵਿੱਚ ਆ ਜੋ ਫਾਰਮਰ ਦੀ ਅੱਛੀ ਚੀਜ਼ ਹੈ, ਸਹੀ ਨਫੇ ਵਾਲੀ ਕੰਮ ਆ ਜੀ। ਸਹੀ। ਤੇ ਸਹੀ ਸਾਹਿਬ, ਮਾਸ਼ਾਅੱਲਾ ਤੁਸੀਂ ਤੇ ਬਿਲਡਿੰਗ 'ਤੇ ਵੀ ਕਾਫੀ ਖਰਚਾ ਕੀਤਾ। ਅਗਰ ਕੋਈ ਨਵਾਂ ਜਿਹੜਾ ਹੈ ਕੰਮ ਸਟਾਰਟ ਕਰਦਾ ਅਤੇ ਉਹਨੂੰ ਕਿੰਨੀਆਂ ਮੱਝਾਂ ਪਾਉਣੀਆਂ ਚਾਹੀਦੀਆਂ ਅਤੇ ਕਿੰਨੀਆਂ ਗਾਵਾਂ, ਅਗਰ ਕ੍ਰਾਸ ਬਰੀਡ ਵਿੱਚ ਹੀ ਕਰੇ ਤਾਂ? ਦੁੱਧ ਦਾ ਕੰਮ ਕਰਨਾ ਚਾਹੁੰਦਾ ਜੀ ਦੁੱਧ ਉਹਨੂੰ ਆਪਣਾ 3% ਜਿਹੜਾ ਗਾਵਾਂ ਹੋ ਜਾਣ, 70% ਮੱਝਾਂ ਹੋ ਜਾਣ। ਸਹੀ 2-1 ਦਾ ਹੋ ਜਾਏ, ਮਤਲਬ 1% ਗਾਂ ਦਾ, 2% ਮੱਝਾਂ ਦਾ। ਸਹੀ। ਅਤੇ ਲੇਕਿਨ ਮੱਝਾਂ ਦੁੱਧ ਦਾ ਕੰਮ ਕਰਨਾ ਫਿਰ ਅੱਛੇ ਇਲਾਕੇ ਤੋਂ ਕਰਨਾ ਚਾਹੀਦਾ, ਜਿੱਥੇ ਰੇਟ ਅੱਛਾ ਮਿਲੇ। ਜੀ ਜੀ ਅਗਰ ਤੁਸੀਂ ਕਿਸੇ ਠੰਡੇ ਇਲਾਕੇ 'ਚ ਕਰੋਗੇ ਜਾਂ ਬੈਡਵਰ ਜਿੱਥੇ ਦੁੱਧ ਦਾ ਰੇਟ ਹੀ ਨਹੀਂ, ਜੀ ਉੱਥੇ ਮੱਝ ਵੱਧ ਨਹੀਂ ਕਰਦੀ ਜੀ, ਕਿਉਂਕਿ ਮੱਝ ਦੀ ਕੀਮਤ ਕਾਫੀ ਆ, ਜੀ ਜੀ ਗਾਂ ਦੀ ਕੀਮਤ ਕਾਫੀ ਹੁੰਦੀ ਆ। ਅਤੇ ਉਹ ਫਿਰ ਅਗਰ ਤੁਸੀਂ 170-60 ਰੁਪਏ ਦੁੱਧ ਵਿੱਚ ਤਾਂ ਦੁੱਧ ਲਾਸ ਹੀ ਆ। ਕਹੂੰਗਾ 200 ਪਲੱਸ ਦੁੱਧ ਦਾ ਰੇਟ ਉੱਥੇ ਕੰਮ ਕਰਨਾ ਚਾਹੀਦਾ ਦੁੱਧ ਦਾ। ਦੂਸਰਾ ਇਲਾਕਿਆਂ 'ਚ ਗੋਸ਼ਤ ਹੀ ਕਰਨਾ ਚਾਹੀਦਾ, ਤਾਂ ਕਿ ਉੱਥੇ ਪਾਲ ਕੇ ਤੁਸੀਂ ਅੱਛੇ ਇਲਾਕੇ 'ਚ ਲਿਆ ਕੇ ਸੇਲ ਕਰ ਲਓ। ਉੱਥੇ ਜਾ ਕੇ ਜਿਵੇਂ ਪਿੰਡ ਥਾਵਾਂ ਹੁੰਦੀਆਂ, ਉੱਥੇ ਜ਼ਮੀਨਾਂ ਆਪਣੀਆਂ ਹੁੰਦੀਆਂ ਜੀ, ਖਰਚੇ ਹੁੰਦੇ ਕੋਈ, ਉੱਥੇ ਜ਼ਿਆਦਾਤਰ ਜਿਹੜਾ ਮੀਟ ਵਾਲਾ ਜਾਨਵਰ ਜਿਹੜਾ ਨਾ ਜੀ, ਗੋਸ਼ਤ ਵਾਲਾ, ਉਹ ਹੀ ਪਾਲਣਾ ਚਾਹੀਦਾ, ਤਾਂ ਕਿ ਖਰਚਾ ਕਮ ਹੁੰਦਾ, ਪ੍ਰੋਫਿਟ ਜ਼ਿਆਦਾ ਹੋ ਜਾਂਦਾ। ਅਤੇ ਮੱਝ ਦਾ ਜਿਹੜੀ ਇਹ ਵੱਡੇ ਸ਼ਹਿਰਾਂ 'ਚ ਰੱਖਣੀ ਚਾਹੀਦੀ ਆ, ਉਸ ਦੁੱਧ ਦਾ ਰੇਟ ਅੱਛਾ ਮਿਲ ਜਾਂਦਾ। ਪਿੰਡਾਂ 'ਚ ਫਿਰ ਦੁੱਧ ਦਾ ਰੇਟ ਵੀ ਘੱਟ ਹੁੰਦਾ ਜੀ। ਦੁੱਧ ਵਾਸਤੇ ਕਿਹੜੀ ਬਰੀਡ ਦਾ ਕ੍ਰਾਸ ਹੋਵੇ ਅਤੇ ਉਹ ਦੁੱਧ ਚੰਗਾ ਪ੍ਰੋਡਿਊਸ ਕਰਦੀ ਹੈ, ਜਾਂ
ਮੱਝ ਕਿਹੜੀ ਬਰੀਡ ਦੀ ਹੋਵੇ ਤੇ ਉਹ ਦੁੱਧ ਚੰਗਾ ਲੈ ਸਕਦਾ ਬੰਦਾ? ਗਾਂ ਜਿਹੜੀ ਜੀ ਉਹ ਤੇ ਫਰੀਦਨ ਵਿੱਚ ਕ੍ਰਾਸ ਹੋਣਾ ਚਾਹੀਦਾ ਹੈ। ਚੋਰਸਤਨ ਨਹੀਂ ਹੋ ਜੇ, ਸਾਹੀਵਾਲ ਹੋ ਜੇ, ਕੋਈ ਵੀ ਹੈ। ਜੀ ਇੱਕ ਤਾਂ ਸਾਡੇ ਵੈਦਰ ਨਾਲ ਐਡਜਸਟ ਕਰ ਜਾਂਦੀ ਹੈ, ਇਹਦੇ ਦਾ ਮੌਸਮ ਗਰਮੀ ਨਹੀਂ ਕਰਦੀ। ਜੀ ਅਗਰ ਹਾਲੀ ਵਲੈਤੀ ਤੁਸੀਂ ਫਰੀਦਨ ਬੰਨ ਲਓ, ਉਹ ਵੀ ਗਰਮੀ ਕਰਦੀ ਹੈ। ਜੀ ਕ੍ਰਾਸ ਦੀ ਗਾਂ ਜਿਹੜੀ ਆ ਉਹ ਅੱਛਾ ਦੁੱਧ ਵੀ ਸਹੀ ਦੇ ਜਾਂਦੀ ਆ, ਕੀਮਤ ਵੀ ਮਕਬੂਲ ਹੁੰਦੀ ਆ, ਜੀ ਅਤੇ ਉਹ ਠੀਕ ਰਹਿੰਦੀ ਆ। ਮੱਝ ਜਿਹੜੀ ਆ, ਮੱਝਾਂ ਸਾਰੀਆਂ ਨਸਲਾਂ ਚੰਗੀਆਂ, ਕੋਈ ਨਸਲ ਵੀ ਮਾੜੀ ਨਹੀਂ। ਦੁੱਧ ਲੈਣਾ ਸਾਈਆਂ ਆਪ, ਖਿਦਮਤ ਕਰੋ, ਦੁੱਧ ਹਰ ਨਸਲ ਦਿੰਦੀ ਆ ਜੀ। ਜੀ ਆ ਨੀਲੀ ਰਾਵੀ ਦੀ ਬਰੀਡ ਦੀ ਬੜੀ ਮਤਲਬ ਨਾ ਹੈ, ਨੀਲੀ ਦੀ ਮੱਝ ਮੈਂ ਉਸ ਮੱਝ ਨੂੰ ਅੱਛਾ ਸਮਝਦਾ ਜਿਹੜੀ ਦੁੱਧ ਦਿੰਦੀ, ਚਾਹੇ ਉਹ ਕਿਸ ਨਸਲ ਦੀ ਹੋਵੇ, ਪੀਲੀ ਦੀ ਹੋਵੇ, ਨੀਲੀ ਦੀ ਹੋਵੇ, ਕਾਲੀ ਦੀ ਹੋਵੇ, ਜੀ ਜੀ ਰਾਵੀ ਜਿੱਥੇ ਠੀਕ ਹੈ ਨਾ, ਜੀ ਮੂਰਾ ਇੰਡੀਅਨ ਜੋ ਵੀ ਹੈ, ਜੀ ਬਦੀਨ ਦੀ ਨਸਲਾਂ ਤਾਂ ਕਾਫੀ ਨੇ। ਜੀ ਜੀ ਜਿਹੜੀ ਮੱਝ ਅੱਛਾ ਦੁੱਧ ਦਿੰਦੀ ਆ ਉਹ ਵੀ ਮੱਝ ਅੱਛੀ ਹੈ। ਸਹੀ ਬਾਕੀ ਜਿਹੜੀਆਂ ਬਸ ਗੱਲਾਂ ਹੀ ਬਣੀਆਂ, ਸਹੀ ਕਿ ਨਸਲਾਂ ਹੈ ਫਲਾਣੀ।